ਜੀ। ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਵੈਲਥ ਟੈਕਸ ਲੱਗਣ ਜਾ ਰਿਹਾ ਅਮੀਰਾਂ ਦੇ ਉੱਤੇ। ਜੀ। ਕੈਲੀਫੋਰਨੀਆ ਦੇ ਵਿੱਚ ਅਮੀਰਾਂ ਨੇ ਆਲਰੇਡੀ ਭੱਜਣਾ ਸ਼ੁਰੂ ਕਰ ਦਿੱਤਾ ਹੈਗਾ ਆ ਹੂੰ। ਹੋਰ ਸਟੇਟਾਂ ਨੂੰ। ਪਰ ਕੈਲੀਫੋਰਨੀਆ ਦਾ ਜਿਹੜਾ ਬਜਟ ਉਹ ਘੱਟ ਹੀ ਰਿਹਾ, ਤੇ ਦੂਸਰੇ ਪਾਸੇ ਗਵਰਨਰ ਜਿਹੜਾ ਆ ਉਹ ਇਲੀਗਲ ਲੋਕ ਜਿਹੜੇ ਆ ਰਹੇ ਉਹਨਾਂ ਨੂੰ ਵੀ ਫ੍ਰੀ ਮੈਡੀਕਲ ਪ੍ਰੋਵਾਈਡ ਕਰ ਰਿਹਾ, ਤੇ ਜਿਹੜੇ ਅਮੀਰ ਹੈਗੇ ਆ ਉਹਨਾਂ ਦੇ ਉੱਤੇ ਵੈਲਥ ਟੈਕਸ ਲਾ ਰਿਹਾ। ਸੋ ਜੇ ਅਮੀਰੇ ਇੱਥੋਂ ਭੱਜ ਕੇ ਚਲ ਗਿਆ, ਫਿਰ ਕੈਲੀਫੋਰਨੀਆ ਦਾ ਬਜਟ ਦੇ ਉੱਤੇ ਕਿੰਨਾ ਕੁ ਜ਼ਿਆਦਾ ਜਿਹੜਾ ਅਸਰ ਪਊਗਾ। ਲਾ ਮੇਕਰਸ ਜੋ ਸਟੇਟ ਅਸੈਂਬਲੀ ਦੇ ਰੈਵਨਿਊ ਤੇ ਟੈਕਸਿਸ ਕਮੇਟੀ ਦੇ ਹੈਗੇ ਆ, ਉਹਨਾਂ ਦੇ ਵਿੱਚ ਡੈਮੋਕ੍ਰੈਟਿਕ ਅਸੈਂਬਲੀਮੈਨ ਐਲੈਕਸ ਲੀ ਇੱਕ ਅਸੈਂਬਲੀ ਬਿੱਲ 259 ਲੈ ਕੇ ਆਏ ਆ। ਇਹ ਪਹਿਲਾਂ 2023 ਚ ਇੰਟਰੋਡਿਊਸ ਕੀਤਾ ਸੀ, ਜਿਹਦੇ ਮੁਤਾਬਕ 1.5% ਐਕਸਟਰਾ ਟੈਕਸ ਜਿਹੜਾ ਆ ਉਹਨਾਂ ਲੋਕਾਂ ਦੇ ਲੱਗੂਗਾ ਜਿਨ੍ਹਾਂ ਦੀ ਨੈਟ ਵਰਥ $1 ਬਿਲੀਅਨ ਤੋਂ ਜ਼ਿਆਦਾ ਹੈਗੀ ਵਰਲਡ ਵਾਈਡ, ਤੇ ਉਹ ਕੈਲੀਫੋਰਨੀਆ ਚ ਰਹਿੰਦੇ ਹੈਗੇ ਆ। ਜਾਂ 1% ਜਿਨ੍ਹਾਂ ਦੀ 50 ਮਿਲੀਅਨ ਤੋਂ ਉੱਪਰ ਹੈਗੀ ਆ। ਸੋ ਉੱਥੋਂ ਜਿਹੜੇ ਆ ਇਹ ਪੈਸੇ ਇਕੱਠੇ ਕਰਨਾ ਚਾਹੁੰਦੇ ਹੈਗੇ ਆ। ਪਿਛਲੇ ਸਾਲ ਕਹਿੰਦੇ ਬਿਲੀਅਨਰਸ $250 ਬਿਲੀਅਨ ਦੇ ਨਾਲ ਗਰੋ ਹੋਏ ਆ ਕੈਲੀਫੋਰਨੀਆ ਬਜਟ ਤੇ ਪਾਲਿਸੀ ਸੈਂਟਰ ਨੇ ਇਹ ਦੱਸਿਆ ਹੈਗਾ। ਸੋ ਇਸ ਬਿੱਲ ਪਾਸ ਕਰਨ ਦੇ ਨਾਲ ਜੋ ਕੈਲੀਫੋਰਨੀਆ ਦਾ ਬਜਟ 'ਚ $68 ਬਿਲੀਅਨ ਦਾ ਘਾਟਾ ਆ ਉਹਨੂੰ ਕਾਫੀ ਫਾਇਦਾ ਹੋਊਗਾ ਜਦੋਂ ਇਹ ਬਿੱਲ ਇਸ ਸਾਲ ਜੇ ਲਾਗੂ ਹੋ ਜਾਂਦਾ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਰਿਟੇਲ ਥੈਫਟ ਦੇ ਬਾਰੇ। ਅੱਜ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਜਿਹੜੀ ਹਿੱਲ ਆ, ਉੱਥੇ ਜਿੰਨੇ ਵੀ ਲੈਜਿਸਲੇਚਰਸ ਨੇ ਜਾਂ ਹੋਰ ਜਿੰਨੇ ਵੀ ਸਿਟੀਜ਼ ਦੇ ਆਗੂ ਨੇ, ਉਹਨਾਂ ਨੇ ਤਕਰੀਬਨ 100 ਤੋਂ ਵੱਧ ਸਿਟੀ ਲੀਡਰਸ ਜਿਹੜੇ ਨੇ ਉਹਨਾਂ ਨੇ ਸਟੇਟ ਕੈਪੀਟਲ ਦੇ ਅੱਗੇ ਇਕੱਠੇ ਹੋ ਕੇ ਇੱਕ ਪ੍ਰੋਟੈਸਟ ਕੀਤਾ, ਤੇ ਉਹਨਾਂ ਨੇ ਕਿਹਾ ਕਿ ਰਿਟੇਲ ਥੈਫਟ ਆ ਜਿਹੜਾ ਉਹ ਲਗਾਤਾਰ ਵੱਧ ਰਿਹਾ, ਔਰ ਇਹ ਲੋਕਾਂ ਦੇ ਲਈ ਤੇ ਆਮ ਲੋਕਾਂ ਦੇ ਲਈ ਤੇ ਜਿਹੜੇ ਸਮਾਲ ਬਿਜ਼ਨਸ ਨੇ ਉਹਨਾਂ ਦੇ ਲਈ ਇਹ ਖਤਰਨਾਕ ਹੋ ਸਕਦਾ ਹੈ। ਜਿਹੜੇ ਬੇਵਰਲੀ ਹਿਲਸ ਮੇਅਰ ਨੇ ਡਾਕਟਰ ਜੂਲੀਅਨ ਗੋਲਡ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਗੱਲ ਇਕੱਲੀ ਥੈਫਟ ਦੀ ਨਹੀਂ ਹੈ, ਇਹ ਸਾਡੇ ਲੋਕਾਂ ਦੀ ਸੁਰੱਖਿਆ ਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਉਹਨਾਂ ਦੀ ਆਰਥਿਕਤਾ ਦੇ ਨਾਲ ਜੁੜਿਆ ਵੀ ਇਹ ਵੱਡਾ ਮਸਲਾ। ਸੋ ਇਕੱਲੀ ਗੱਲ ਚੋਰੀ ਦੀ ਨਹੀਂ ਹੈ। ਇੱਕ ਜਿਹੜੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਆ, ਉਹਦੇ ਆંકੜੇ ਦੇ ਮੁਤਾਬਕ ਉਹਨਾਂ ਨੇ ਇੱਕ ਆંકੜਾ ਕੋਟ ਕੀਤਾ। ਉਹ ਕਹਿੰਦੇ ਕਿ ਲੰਘੇ ਸਾਲ 4.2 ਮਿਲੀਅਨ ਜਿਹੜੀਆਂ ਰਕਮ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਸਾਰੀ ਸਟੇਟ ਦੇ ਵਿੱਚ। 4.2 ਮਿਲੀਅਨ ਰਕਮ ਜਿਹੜੀ ਆ ਉਹ ਉਸ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ, ਵਸਤੂਆਂ ਸੀਗੀਆਂ, ਵੱਖ-ਵੱਖ ਥਾਵਾਂ ਤੋਂ ਚੋਰੀ ਹੋਈਆਂ। ਤੇ ਜਿਹੜੇ ਹਾਲੀਵੁੱਡ ਵੈਸਟ ਹਾਲੀਵੁੱਡ ਤੋਂ ਮੇਅਰ ਨੇ ਪ੍ਰੋ ਟੈਂਪਰ ਜੌਨ ਐਰਿਕਸਨ ਇਹਨਾਂ ਦਾ ਨਾਮ ਦੱਸਿਆ ਗਿਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਲੱਗਦਾ ਸੀਗਾ ਕਿ ਕੋਵਿਡ-19 ਤੋਂ ਬਾਅਦ ਸਾਡੇ ਜਿਹੜੇ ਕਾਰੋਬਾਰ ਨੇ, ਸਾਡੇ ਜਿਹੜੇ ਬਿਜ਼ਨਸ ਨੇ ਪੈਰਾਂ ਸਿਰ ਖੜੇ ਹੋ ਜਾਣਗੇ, ਪਰ ਕਹਿੰਦੇ ਕਿ ਆਹ ਜਿਹੜੀਆਂ ਲਗਾਤਾਰ ਇਹ ਕ੍ਰਾਈਮ ਵੱਧ ਰਿਹਾ, ਇਹ ਥੈਫਟ ਵੱਧ ਰਹੀਆਂ ਨੇ, ਤਾਂ ਇਹਨਾਂ ਨੇ ਸਾਡੇ ਬਿਜ਼ਨਸ ਦੀ ਜਿਹੜੀ ਉਮੀਦ ਸੀ ਪੈਰਾਂ ਸਿਰ ਹੋਣ ਦੀ, ਇਹਨੂੰ ਢਹਿ ਢੇਰੀ ਕਰ ਦਿੱਤਾ। ਤੁਹਾਨੂੰ ਯਾਦ ਹੋਣਾ 553 ਦੇ ਜਦੋਂ ਰੋਸ ਦੇ ਵਿੱਚ ਮੁਜ਼ਾਹਰੇ ਹੁੰਦੇ ਸੀਗੇ, ਉਹਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਹੁੰਦੇ ਸੀ, ਤਾਂ ਉਦੋਂ ਇਸ ਗੱਲ ਨੂੰ ਪ੍ਰਮੁੱਖਤਾ ਦੇ ਨਾਲ ਆਪਾਂ ਉਭਾਰਦੇ ਸੀਗੇ ਕਿ ਇਹਦੇ ਨਾਲ ਰੀਟੇਲ ਥੈਫਟ ਆ ਜਿਹੜਾ ਉਹਨੂੰ ਹੋਰ ਹੱਲਾਸ਼ੇਰੀ ਮਿਲੂਗੀ, ਉਹ ਵਧੂਗਾ, ਸਿੱਟੇ ਵਜੋਂ ਨੁਕਸਾਨ ਹੋਊਗਾ। ਸੋ ਹੁਣ ਵੀ ਜਿੰਨੇ ਵੀ ਇੱਕ ਅਸੈਂਬਲੀਮੈਨ ਨੇ ਰਿਕ ਚਾਵੇਜ਼ ਜਿਹੜੇ ਨੇ, ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇਕਰ ਇਹਨੂੰ ਆਪਾਂ ਕੰਟਰੋਲ ਨਾ ਕੀਤਾ ਗਿਆ ਤਾਂ ਇਹਦੇ ਲਈ ਇਹਨੇ ਸਾਡੀ ਸੁਸਾਇਟੀ ਦੇ ਵਿੱਚ, ਸਾਡੀ ਕਮਿਊਨਿਟੀਜ਼ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰ ਦੇਣਾ। ਤੇ ਉਹਨਾਂ ਨੇ ਤਾਂ ਇਹ ਵੀ ਕਿਹਾ ਕਿ ਆਪਣੀ ਗੱਲ ਦੇ ਵਿੱਚ ਕਿ ਕ੍ਰਾਫਟਿੰਗ ਲੈਜਿਸਲੇਟਿਵ ਸੋਲਿਊਸ਼ਨਸ। ਸੋ ਉਹ ਕਹਿੰਦੇ ਕਿ ਹੁਣ ਸਾਨੂੰ ਨਵੇਂ ਜਿਹੜੇ ਇਹਦੇ ਲਈ ਕੋਈ ਹੋਰ ਕਾਨੂੰਨਾਂ ਦੇ ਵਿੱਚ ਬਦਲਾਅ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ, ਜੇਕਰ ਅਸੀਂ ਇਹਨੂੰ ਰੋਕਣ ਦੇ ਲਈ ਵਾਕਈ ਚਾਹਵਾਨ ਆ। ਸੋ ਇਹ ਗੱਲ ਜਿਹੜੀ ਆਪਾਂ ਲਗਾਤਾਰ ਉਠਾ ਰਹੇ ਸੀ ਪੰਜਾਬੀ ਰੇਡੀਓ USA ਦੇ ਉੱਤੇ, ਉਹ ਹੁਣ ਆਲਰੇਡੀ ਇੱਕ ਸਟਰੀਟ ਇਸ਼ੂ ਵਾਂਗ ਬਣਦੀ ਜਾ ਰਹੀ ਹੈ ਜੀ।